ਰਾਣਾ ਸਾਹਿਬ ਨੂੰ ਆ ਕੇ ਜਨਾਬ ਇੰਜ ਕਰਕੇ ਪੰਜੇ ਮਾਰਦਾ ਕਿਆ ਮੈਂ ਤੁਹਾਨੂੰ ਦੱਸਾਂ ਨਾ ਰਿਕਾਰਡਿੰਗ ਹੋਣੀ ਸੀਗੀ। ਚਲੋ ਦੁਬਾਰਾ ਫਿਰ ਰਾਣਾ ਸਾਹਿਬ ਇਹਨੂੰ ਕਹਿਣਾ ਕੁਛ ਨਹੀਂ, ਤੁਸੀਂ ਇਹ ਕੁਛ ਨਾ ਕੁਛ ਕੁਰਬਾਨੀ ਤੁਹਾਨੂੰ ਦੇਣੀ ਪਈ। ਚੱਲ ਮੈਂ ਕਹਾਂ ਕੁਝ ਨਾ ਤੇ ਭਾਵੇਂ ਮੇਰੀ ਅੱਖ ਕੱਢ ਕੇ ਲੈ ਜੇ। ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम जी, सत श्री अकाल सजड़ो ते मित्रो। मैं वधिया आस करदा भी तुसी सारे भी वधिया होवोगे जी। मैं जी राणा खालिद मकबूल पंजाबी बेस्ट फॉर एवर तो थानू सारिਆਂ ਨੂੰ कहना जी आयां ਨੂੰ सत बिस्मिल्ला करदे हैं अपना अज दा व्लॉग शुरू। उम्मीद करदे हैं भी अज दा व्लॉग भी वधिया होगा। व्लॉग ਨੂੰ पूरा देखियो। इस वेले मैं मौजूद ਹਾਂ जी अपने डेरे दे विच छोटे पीपल वाले स्टूडियो दे विच ते अपनी मोटर दे उत्ते बैठा जी। ਤੇ ਰਾਣਾ ਅਸਲਮ ਖਾਨ ਬਕਾਰ ਦਾ ਥੋੜੀ ਦੇਰ ਪਹਿਲੇ ਮੈਨੂੰ ਫੋਨ ਆਇਆ। ਰਾਣਾ ਸਾਹਿਬ ਕਹਿਣ ਲੱਗੇ ਵੀ ਗੱਲ ਇਹ ਆ ਵੀ ਡੇਰੇ ਆ ਵੀਡੀਓ ਬਣਾਉਣੀ ਆ। ਮੈਂ ਕਹਿੰਦਾ ਹੈਗਾ ਘਰੇ ਹਲੇ ਤੇ ਮੈਨੂੰ ਘਰੋਂ ਚੁੱਕ ਲਾ ਕੇ। ਮੈਂ ਕਿਹਾ ਰਾਣਾ ਸਾਹਿਬ ਖੈਰੀਅਤ ਆ, ਕੀ ਗੱਲ ਹੋਈ? ਕਹਿੰਦਾ ਵੀ ਗੱਲ ਇਹ ਹੈਗੀ ਆ ਵੀ ਇੱਥੇ ਅੱਗੇ ਤਾਂ ਮੋਟਰ ਚੋਰੀ ਹੁੰਦੀ ਸੀ ਜਾਂ ਕੋਈ ਕੀ ਕਹਿੰਦੇ ਉਹ ਰੇੜੀ ਰੂੜੀ ਉਹ ਚੋਰੀ ਹੋਈਆਂ ਇੱਦਾਂ ਦੀ ਚੀਜ਼ਾਂ। ਕਹਿੰਦਾ ਹੁਣ ਇੱਕ ਹੋਰ ਮੇਰਾ ਨਵਾਂ ਦੁਸ਼ਮਣ ਉੱਠਿਆ ਤੇ ਜਿਹੜਾ ਮੇਰੇ ਉੱਤੇ ਵਾਰ ਕਰ ਰਿਹਾ, ਮੇਰੇ ਦੇ ਉੱਤੇ ਹਮਲੇ ਕਰ ਰਿਹਾ। ਇਹ ਹੁਣ ਜਾ ਕੇ ਦੇਖਾਂਗੇ ਵੀ ਉਹ ਦੁਸ਼ਮਣ ਕਿਹੜਾ ਆ ਤੇ ਕਿਹੋ ਜਿਹੇ ਹਮਲੇ ਰਾਣਾ ਸਾਹਿਬ ਤੇ ਹੋ ਰਹੇ ਹੋਏ ਆ। ਤੇ ਉਸ ਤੋਂ ਪਹਿਲਾਂ ਜੀ ਮੈਂ ਇੱਧਰ ਚੱਲਿਆ ਸੀਗਾ ਥੋੜੀ ਦੇਰ ਵਾਸਤੇ ਆਪਣੇ ਪਤਰੇਰ ਵਾਲੇ ਤਾਏ ਦਾ ਪੁੱਤਰ ਮੇਰਾ ਇਹ ਰਾਣਾ ਖੁਰਸ਼ੀਦ ਇਕਬਾਲ ਨੰਬਰਦਾਰ ਸਾਹਿਬ ਦੇ ਉੱਤੇ। ਤੇ ਉੱਧਰ ਜਾ ਕੇ ਉਸ ਤੋਂ ਬਾਅਦ ਜੀ ਸਿੱਧਾ ਆਪਾਂ ਚੱਲਾਂਗੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਕੋਲੇ ਤੇ ਜਾ ਕੇ ਦੇਖਦੇ ਹਾਂ ਵੀ ਕੀ ਗੱਲਬਾਤ ਆ ਤੇ ਕੀ ਆ। ਤੇ ਵਲੌਗ ਹੋ ਗਿਆ ਜੀ ਆਪਣਾ ਸ਼ੁਰੂ। ਲਓ ਜੀ ਇਹ ਦੇਖੋ ਵੀ ਤੁਸੀਂ ਇਹ ਉਹੀ ਰਾਹ ਆ ਵੀ ਥੋੜੇ ਦਿਨ ਪਹਿਲੇ ਜਦੋਂ ਆਪਾਂ ਇੱਥੋਂ ਲੰਘੇ ਸੀਗੇ ਤੇ ਇੱਥੇ ਮੱਕੀ ਜਿਹੜੀ ਆ ਇਹ ਨਿੱਕੀ ਨਿੱਕੀ ਸੀਗੀ। ਬਹਰਹਾਲ ਤੁਸੀਂ ਇਹ ਨਜ਼ਾਰਾ ਉਂਝ ਦੇਖਣ ਵਾਲਾ ਹੁੰਦਾ ਹੈ, ਇਹਨੂੰ ਹੀ ਕਹਿੰਦੇ ਆ ਜੀ ਪਿੰਡ ਹੈ। ਤੇ ਅੱਜ ਮੱਕੀ ਜਿਹੜੀ ਆ ਇਹ ਦੇਖ ਲਓ ਤੁਸੀਂ ਵੀ ਛੱਲੀ ਚੀਰ ਰਹੀ ਆ। ਵੇਲਾ ਲੱਗਦਿਆ ਮੈਂ ਕਹਿੰਦਾ ਵੇਲਾ ਹੀ ਨਹੀਂ ਲੱਗਦਾ ਹੈ। ਕੈਸੀ ਗੱਲ ਵੀ ਕੱਲ੍ਹ ਦੀਆਂ ਗੱਲਾਂ ਤੇ ਅੱਜ ਮੱਕੀ ਤੁਸੀਂ ਦੇਖੋ ਵੀ ਕਿੱਡੀ ਕਿੱਡੀ ਹੋ ਗਈ ਹੋਈ ਹੈ। ਤੇ ਜ਼ਿਮੀਂਦਾਰ ਦੀਆਂ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਜੀ। ਆ ਮਿਰਚਾਂ ਤੁਸੀਂ ਦੇਖੋ ਵੀ ਭਰੀਆਂ ਖੜੀਆਂ। ਮੈਂ ਤੁਹਾਨੂੰ ਦਿਖਾ ਦਿੰਦਾ ਥੋੜਾ ਜਿਹਾ ਨੇੜੇ ਜਾ ਕੇ ਹੈ ਵੀ ਇਹ ਦੇਖੋ ਤੁਸੀਂ। ਪਰ ਗੱਲ ਕੀ ਆ ਵੀ ਇਹ ਕਿਉਂ ਨਹੀਂ, ਇਹ ਇਵੇਂ ਕਿਉਂ ਖਲੋਤੀਆਂ, ਇਹਨਾਂ ਦੀ ਤੜਾਈ ਕਿਉਂ ਨਹੀਂ ਹੋ ਰਹੀ, ਇਹ ਅਸੀਂ ਗੱਲ ਕਰਾਂਗੇ ਜੀ ਅੱਜ ਆਪਣੇ ਵੀਰ ਦੇ ਨਾਲ, ਇਹ ਖੁਰਸ਼ੀਦ ਇਕਬਾਲ ਨੰਬਰਦਾਰ ਸਾਹਿਬ ਨਾਲ ਵੀ ਕੀ ਵਜ੍ਹਾ ਵੀ ਮਿਰਚਾਂ ਜਿਹੜੀਆਂ ਵੀ ਬੂਟੇ ਭਰੇ ਖੜੇ ਆ। ਕਿਉਂਕਿ ਮੈਂ ਦੱਸੂਗਾ ਇਹ ਮੇਰਾ ਤਾਂ ਰੋਣਾ ਪੀਟਣਾ ਇਹ ਚੱਲ ਹੀ ਰਿਹਾ ਹੈ ਬੜੇ ਦਿਨਾਂ ਤੋਂ। ਤੇ ਹੋਰ ਵੀ ਜਿਹੜੇ ਸਾਡੇ ਜ਼ਿਮੀਂਦਾਰ ਆ ਉਹਨਾਂ ਤੋਂ ਵੀ ਤੁਹਾਡੀ ਗੱਲਬਾਤ ਜਿਹੜੀ ਹੈ ਨਾ, ਲੈ ਇੱਥੇ ਤਾਂ ਮੇਰਾ ਖਿਆਲ ਪਤਾ ਨਹੀਂ ਚਾਹ ਪੀ ਕੇ ਬੈਠਾ ਹੈ। ਵਾਹ ਬਈ ਵਾਹ। अस्सलाम वालेकुम जी। ਕੀ ਹਾਲ ਆ ਜੀ? ਹੋਰ ਸੁਣਾਓ ਜੀ ਤਬੀਅਤ ਸੇ ਕੀ ਚਾਹ ਦਾ ਦੌਰ ਚੱਲਿਆ? ਚਾਹ ਪੀਤੀ ਅੱਗੇ ਆਈ ਸੀਗੀ। ਅੱਛਾ ਸੋ ਪੀਤੀ ਸੀਗੀ। ਹੋਰ ਸੁਣਾ। ਅੱਛਾ ਵੈਸੇ ਨਾ ਇਹ ਛਾਂ ਇੱਥੇ ਜਿਹੜੀ ਹੈ ਨਾ ਜੀ ਹਾਂ ਬੜੀ ਪਿਆਰੀ ਹੈ ਜੀ। ਇਹ ਬਹੁਤ ਗੂੜੀ ਛਾਂ ਆ ਅਲਹਮਦੁਲਿਲਾ। ਸਵੇਰ ਤੋਂ ਸ਼ਾਮ ਤੱਕ ਇੱਥੋਂ ਮੰਝਾ ਨਹੀਂ ਚੱਕਣਾ ਪੈਂਦਾ। ਮੈਂ ਕਹਿੰਦਾ ਵੀ ਕੀ ਬਾਤ ਹੈ। ਠੰਡੀ ਆ। ਉਧਰ ਵੀ ਬੜਾ ਨਜ਼ਾਰਾ ਜੀ ਪਿੱਪਲ ਵਾਲਾ ਤੇ ਇੱਧਰ ਵੀ ਆ ਮਾਲਕ ਨੇ ਦਿੱਤੀ ਹੋਈ ਹੈ ਤੇ ਕੀ ਬਾਤ ਹੈ। ਤੇ ਇਹ ਠੰਡੀ ਆ, ਏਸੀ ਨਾਲੋਂ ਵੀ ਵਾਧੂ ਕੰਮ ਆ। ਗੱਲ ਤੁਹਾਡੀ ਠੀਕ ਹੈਗੀ। ਕੀ ਹੋ ਰਿਹਾ ਫਿਰ? ਚਾਹ ਤੁਸੀਂ ਸਾਨੂੰ ਨਹੀਂ ਪਿਲਾਉਂਗੇ? ਚਾਹ ਯਾਰ ਹੁਣ ਪੀ ਲਈ। ਲਓ ਜੀ ਹੈਲੋ ਉਹ ਚਾਹ ਹੀ ਮੁਕਾ ਕੇ ਬੈਠਾ ਹੈਗਾ ਹੈ। ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਅੱਛਾ ਕੀ ਗੱਲ ਮਿਰਚਾਂ ਤੜਾ ਨਹੀਂ ਰਹੇ? ਹੱਸ ਰਿਹਾ? ਤੈਨੂੰ ਵੀ ਪਤਾ ਹੀ ਹੈ, ਤੈਨੂੰ ਕਿਹੜਾ ਨਹੀਂ ਪਤਾ। ਮਿਰਚਾਂ ਭਾਈ ਜੀ ਕੀ ਕਰੀਏ, ਪੱਲੇ ਪੈਸੇ ਪੈਂਦੇ ਪਏ ਖੜੀਆਂ ਅੱਲਾ ਦੇ ਸੁਪਰ ਖੜੀਆਂ। ਨਹੀਂ ਫਿਰ ਇਹਨਾਂ ਨੂੰ ਕਰਨਾ ਕੀ ਆ ਹੁਣ ਤੋੜ ਕੇ ਜਿਹੜਾ ਨਾ ਮਿਹਨਤ ਕਰਕੇ ਹਾਂ ਜਿਹੜੇ ਕਿਸੇ ਦੇ ਘਰ ਪਹੁੰਚਾ ਕੇ ਉਹ ਸਿੱਟ ਕੇ ਆਉਣੀਆਂ ਤੇ ਇੱਥੇ ਸਿੱਡੇ ਕੇ ਜਾਣਗੀਆਂ। ਪਰ ਜੋ ਹੋਊਗਾ ਦੇਖੀ ਜਾਓ। ਉੱਥੇ ਕਿਸੇ ਦੇ ਦਲੀਲ ਤਾਂ ਨਾ ਹੋ ਜਿਹੜਾ ਤਮਾਸ਼ਾ ਬਣਿਆ ਖੜਾ ਹੋਣੇ। ਹਾਂ ਸਹੀ ਗੱਲ ਹੈ ਜੀ। ਚਲੋ ਕੰਮ ਮਜ਼ਦੂਰੀ ਤਾਂ ਪੂਰੀ ਕਰੇ। ਬਾਕੀ ਤਾਂ ਚਲੋ ਖਰਚੇ ਖਾਦਾਂ ਸਪਰੇਆਂ ਪਾਣੀ ਵੱਖਰੇ ਆ। ਜਿਹੜੀ ਤੜਾਈ ਕਿਰਾਇਆ ਮਜ਼ਦੂਰੀ ਜਿਹੜੀ ਆ ਥੈਲਾ ਵਗਾ ਬਾਲਣ ਉਹ ਹੀ ਨਹੀਂ ਪੂਰਾ ਕਰਦੀ, ਫਿਰ ਘੱਲਣੀ ਕੀ ਆ। ਸਹੀ ਗੱਲ ਹੈਗੀ। ਇਹ ਤੁਸੀਂ ਉਂਝ ਤਾਂ ਦੇਖਿਆ ਹੋਣਾ ਨਾ ਵੀ ਬੜਾ ਹਾਸਿਆ ਗੱਲ ਤੇ ਹੈ। ਪਰ ਕੀ ਆ ਇੱਥੇ ਜ਼ਿਮੀਂਦਾਰ ਦਾ ਅੰਦਰ ਜਿਹੜਾ ਨਾ ਉਹ ਰੋ ਰਿਹਾ ਹੈਗਾ। ਹਕੀਕਤ ਗੱਲ ਆ ਵੀ 4-4 ਵਾਰੇ ਹੋ ਗਏ ਹੋਏ ਆ
ਤੋੜੇ ਜਿਹੜੇ ਭਰਵੇਂ ਵਾਰੇ ਜਿਹਨੂੰ ਕਹਿੰਦੇ ਆ 100 ਤੋੜਾ ਜਿਹੜਾ ਵੀ ਯਾਨੀ ਕਿ ਵਾਰਿਆਂ ਦਾ ਕਿੱਲਿਆਂ ਦਾ ਜਿਹੜਾ ਲੈਂਦਾ ਸੀ ਹੈ 120 ਵੀ ਤੋੜਾ ਵੀ ਨਹੀਂ ਕਰ ਰਿਹਾ ਕਿੱਲੇ ਦੇ ਇੱਕ ਤੜਾਈ ਦਾ ਇੱਕ ਤੜਾਈ ਦਾ। ਤੇ ਉਹ ਜਿਹੜਾ 120 ਵੀ ਤੋੜਾ ਉਹ ਜਨਾਬ ਜੀ ਬਰਾਬਰਾਂ ਦੇ ਵਿੱਚ ਵੀ ਨਹੀਂ ਜਾ ਰਿਹਾ ਹੈਗਾ, ਜ਼ਿਮੀਂਦਾਰ ਨੂੰ ਨੁਕਸਾਨ ਹੋ ਰਿਹਾ। ਹਾਂ ਤੁਸੀਂ ਕਹਿੰਦੇ ਹੋਣੇ ਵੀ ਹਰ ਵੀਡੀਓ ਦੇ ਵਿੱਚ ਮੈਂ ਇਹ ਮਿਰਚਾਂ ਦੀ ਗੱਲ ਕਰਦਾ, ਇਹ ਮੈਂ ਕਹਿੰਦਾ ਯਾਰ ਚਲੋ ਸ਼ਾਇਦ ਕਿਸੇ ਦੇ ਕੰਨੀ ਪੈ ਜਾਏ। ਇਹ ਜਨਾਬ 300 350 400 450 ਖੀਰ ਪਾਉਣੇ 500 ਪਰਸੋਂ ਹਰੀ ਦੀ। ਹੁਣ ਉੱਥੇ ਦਾ ਖਰਚਾ ਬਣਾ 600 ਰੁਪਏ ਦਾ ਖਰਚਾ ਤੋੜੇ। ਉਹ ਕਿੰਨੇ ਪੈਸੇ ਜ਼ਿਮੀਂਦਾਰ ਨੂੰ ਪੈ ਗਏ, ਘਰੋਂ ਦੇਣੇ ਉਲਟਾ ਦੇਣੇ ਪੈਣੇ ਜਾ ਕੇ। ਉਹੀ ਆ ਲੇਬਰ ਨੂੰ ਦੇਣੇ ਪੈ ਰਹੇ ਨਾ। 120 ਰੁਪਏ ਤੋੜੇ ਦਾ ਕਿਰਾਇਆ ਹੋ ਗਿਆ ਹੈ, 90 ਰੁਪਏ ਦਾ ਤੋੜਾ ਹੋ ਗਿਆ ਹੈ। ਤੇ ਬਈ ਅੰਦਰੋਂ ਤਕਲੀਫ ਹੁੰਦੀ ਆ ਫਿਰ ਤਾਂ ਹੀ ਗੱਲ ਹਰ ਰੋਜ਼ 135 40 ਰੁਪਏ ਤਾਂ 35 40 ਰੁਪਏ ਤਾਂ ਤੋੜੇ ਤੜਾਈ ਬਣਦੀ ਆ। ਰੋਟੀ ਮਜ਼ਦੂਰੀ ਪਾ ਕੇ 250 ਤੋੜਾ ਕਰਾਸ ਕਰਦਾ ਮਜ਼ਦੂਰ ਦਾ। ਤੇ ਉੱਤੇ ਖਰਚਾ ਫਿਰ ਦੇਖ ਲਓ, ਤੋੜੇ ਦਾ ਖਰਚਾ ਵੀ ਆ, ਕਿਰਾਇਆ ਵੀ ਹੈ, ਇਹਦੇ ਤੇ ਮਾਰਕੀਟ ਦੀ ਫੀਸ, ਕਮਿਸ਼ਨ, ਸਾਰਾ ਜਿਹੜੇ ਮਜ਼ਦੂਰ ਭਰਦੇ ਸੀਂਦੇ ਆ 2-3 ਉਹਨਾਂ ਦੇ ਪੈਸੇ ਪਾ ਲਓ, ਰਕਸ਼ਿਆਂ ਦੇ ਕਿਰਾਏ ਪਾ ਲਓ ਵਿੱਚ। ਨਹੀਂ ਬੜੀ ਦੂਰ ਗੱਲ ਜਾਂਦੀ, ਬੜੀ ਦੂਰ ਗੱਲ। ਕਣਕ ਵੀ ਲਾਈ ਆ? ਕਣਕ ਲਾਈ 2 ਕਿੱਲੇ। 2 ਕਿੱਲੇ ਕਣਕ ਥੋੜੀ ਹੈ, ਮੇਰੇ ਚ ਲਾਈ ਸੀ ਆਪਣੇ ਆਪ ਨੂੰ ਲੱਗ ਗਈ। ਹਾਂ ਮੇਰੇ ਚ ਲਾਈ। ਸਹੀ ਗੱਲ ਹੈ, ਸਹੀ ਗੱਲ ਹੈ। ਵਾਢੀਆਂ ਵੀ ਜੀ ਸ਼ੁਰੂ ਹੋ ਗਈਆਂ ਹੋਈਆਂ, ਉਹ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਉੱਧਰ ਰਾਣਾ ਅਸਲਮ ਖਾਨ ਵਕਾਰ ਸਾਹਿਬ ਕੋਲੇ, ਉਹ ਜਾ ਕੇ ਦੇਖਦੇ ਹਾਂ ਵੀ ਉਹਨਾਂ ਦਾ ਕਿਹੜਾ ਇਹੋ ਜਿਹਾ ਦੁਸ਼ਮਣ ਆ ਜਿਹੜਾ ਉਹਨਾਂ ਦੇ ਉੱਤੇ ਵਾਰ ਕਰ ਰਿਹਾ। ਚਲਾਓ ਚਲੀ। ਲਓ ਜੀ ਅਸੀਂ ਪਹੁੰਚ ਗਏ ਹਾਂ ਰਾਣਾ ਅਸਲਮ ਖਾਨ ਸਾਹਿਬ ਵਕਾਰ ਸਾਹਿਬ ਦੇ ਡੇਰੇ ਤੇ ਜਿਹੜਾ ਰਾਣਾ ਸਾਹਿਬ ਦਾ ਅੱਜ ਕੱਲ੍ਹ ਦੁਸ਼ਮਣ ਜਿਹੜਾ ਹਮਲਾ ਕਰ ਰਿਹਾ ਨਾ ਜੀ, ਉਹ ਮੈਂ ਤੁਹਾਨੂੰ ਦਿਖਾਵਾਂ। ਜੇ ਨਜ਼ਰ ਆਵੇ ਤਾਂ ਕਿਧਰੇ ਇੱਥੇ ਤੁਹਾਨੂੰ ਆ ਰਿਹਾ ਨਜ਼ਰ, ਇਹ ਬੈਠਾ ਉਹ ਦੁਸ਼ਮਣ, ਇਹ ਜੀ ਉਹ ਦੁਸ਼ਮਣ ਜਿਹੜਾ ਬੈਠਾ। ਤੇ ਹੁਣ ਦੇਖਦੇ ਹਾਂ ਕੈਮਰੇ 'ਚ ਅਸੀਂ ਰਿਕਾਰਡ ਕਰਾਂਗੇ ਵੀ ਜਿਹੜਾ ਕੋਈ ਹਮਲਾ ਹੁੰਦਾ ਰਾਣਾ ਸਾਹਿਬ ਤੇ ਉਹ ਸਾਰਾ ਕੁਝ। ਰਾਣਾ ਸਾਹਿਬ ਹਾਂਜੀ ਇੱਧਰ ਹਾਂਜੀ। ਇਹ ਜਨਾਬ ਨਾ ਕਾਫੀ ਦਿਨਾਂ ਤੋਂ ਹਾਂ ਇਹ ਹੈ। ਪਹਿਲੋਂ ਇਹਨੇ 2 ਦਫਾ ਰਾਤ ਨੂੰ ਨਾ ਹਾਂ ਇਹ ਅਟੈਕ ਕੀਤਾ। ਇਸ ਤਰ੍ਹਾਂ ਮੇਰਾ ਮੂੰਹ ਦੂਸਰੇ ਪਾਸੇ ਸੀ, ਇਹਨੇ ਮਾਰਿਆ ਪੰਜਾ। ਤੇ ਇੱਕ ਦਫਾ ਇੱਕ ਮਹਿਮਾਨ ਆਇਆ ਸੀ, ਉਹਦੇ ਵੀ ਇਸਤਰੀਆਂ ਨੂੰ ਟੋਪੀ ਤੇ ਜਿਹੜਾ ਨਾ ਮਾਰਿਆ। ਤੇ ਹੁਣ ਤਾਂ ਬਲਕਿ ਮੈਂ ਇੰਨਾ ਵਧਾ ਸਾਹਮਣੇ ਵੀ ਯਾਨੀ ਕਿ ਅਟੈਕ ਕਰਦਾ ਵਾ। ਅੱਛਾ ਤੇ ਚਲੋ ਜੀ ਦੇਖੋ ਫਿਰ ਤੁਸੀਂ ਜਾਓ, ਮੈਂ ਫਿਰ ਰਿਕਾਰਡ ਕਰਦਾ ਜੀ ਵੀ ਇਹ ਦੇਖਦੇ ਆ ਵੀ ਇਹ ਕੀ ਕਰਦਾ। ਉਹ ਤੁਸੀਂ ਧਿਆਨ ਰੱਖਿਓ ਜੀ ਵੀ ਉਹ ਸੋਟੀ ਫਿਰ ਕੀ ਕਰਨੀ ਆ। ਅੱਛਾ ਲਓ ਜੀ ਰਾਣਾ ਸਾਹਿਬ ਨੇ ਤਾਂ ਸੋਟੀ ਵੀ ਚੱਕ ਲਈ ਆ, ਉਹਦੀ ਵੀ ਮੈਂ ਤੁਹਾਨੂੰ ਹਰਕਤ ਨਾਲ ਦੀ ਨਾਲ ਦਿਖਾ ਕੇ ਰੱਖਦਾ ਵੀ ਉਹ ਕਿਸ ਪੋਜੀਸ਼ਨ 'ਚ ਬੈਠਾ ਜੀ ਇਸ ਟਾਈਮ। ਇਹ ਤੁਸੀਂ ਦੇਖ ਸਕਦੇ ਆ, ਆਹ ਦੇਖ ਰਹੇ ਤੁਸੀਂ। ਕੋਈ ਨਹੀਂ ਇਹਦਾ ਜੀ, ਤੁਹਾਨੂੰ ਕਿਹਾ ਤਾਂ ਹੈ ਵੀ ਸੋਟੀ ਨਾ ਲੈ ਕੇ ਜਾਓ। ਉਧਰ ਜਾ ਕੇ ਬੈਗ ਰਾਣਾ ਸਾਹਿਬ ਇੱਕ ਵਾਰੀ ਸੋਟੀ ਤੋਂ ਬਗੈਰ ਆਓ ਤਾਂ ਸਹੀ। ਸੋਟੀ ਸਿੱਟ ਦੋ ਉਧਰੋਂ ਕਮਰੇ 'ਚ ਹੋ ਕੇ ਆਓ, ਦੁਬਾਰਾ ਬੈਗ ਰੱਖ ਕੇ ਆਓ। ਇਦਾਂ ਤਾਂ ਫਿਰ ਗੱਲ ਦਾ ਪਤਾ ਨਹੀਂ ਨਾ ਲੱਗਣਾ ਹੈ। ਲਓ ਜੀ ਮੈਂ ਵੀ ਥੋੜਾ ਜਿਹਾ ਲੁੱਕ ਕੇ ਬਹਿ ਗਿਆ ਥੱਲੇ ਨੀਵਾਂ ਹੋ ਕੇ ਨਾ। ਰਾਣਾ ਸਾਹਿਬ ਕਹਿੰਦੇ ਆ ਵੀ ਇਹ ਉੱਤੋਂ ਆ ਕੇ ਹਮਲਾ ਕਰਦਾ। ਹੁਣ ਇਹਨੂੰ ਪਤਾ ਨਹੀਂ ਉੱਲੂ ਕਹਿੰਦੇ ਆ ਕਿ ਇਹਨੂੰ ਵੈਸੇ ਕੋਈ ਪੋਤਰੀ ਵੀ ਕਹਿੰਦੇ। ਹੁਣ ਇੱਧਰ ਉਹ ਪਪੂਲਰ ਦੇ ਉੱਤੇ ਆ ਕੇ ਇਹ ਬੈਠਾ ਆ ਹੈਂ। ਇਹ ਦੇਖੋ ਤੁਸੀਂ ਉਹ ਆ ਕੇ ਬਹਿ ਗਿਆ।
ਅੱਛਾ ਇਹ ਮੈਨੂੰ ਵੀ ਦੇਖ ਰਿਹਾ, ਇਹ ਮੈਨੂੰ ਵੀ ਜੱਜ ਕਰ ਰਿਹਾ ਵੀ ਇਹ ਬੰਦਾ ਕੌਣ ਆ। ਤੇ ਇਹ ਬੈਠਾ ਹੈ, ਨਜ਼ਰ ਆ ਰਿਹਾ ਜੀ। ਆ ਇਹ ਹੁਣ ਇਹ ਬੈਠਾ, ਇਹ ਦੇਖੋ ਰਾਣਾ ਸਾਹਿਬ ਕੁਛ ਨਾ ਕੁਛ ਕੁਰਬਾਨੀ ਦੇਣੀ ਪੈਣੀ ਆ। ਹਾਂ ਹਾਂ ਨਹੀਂ ਥੋੜਾ ਜਿਹਾ ਤੁਸੀਂ ਫਿਰੋ ਟੁਰੋ, ਰੇੜੀ ਰੂੜੀ ਅੱਲੇ ਨੂੰ ਇੱਧਰ ਉੱਧਰ ਨੂੰ ਜਾਓ, ਤੇ ਕੁਰਬਾਨੀ ਤਾਂ ਕੋਈ ਦੇਣੀ ਪੈਣੀ ਜੀ। ਹੁਣ ਇਹ ਦੁਸ਼ਮਣ ਦਾ ਉਹ ਤਾਂ ਦਿਖਾਣਾ ਪੈਣਾ ਵੀ ਇਹ ਕੀ ਕਰ ਰਿਹਾ ਸਾਡੇ ਨਾਲ। ਅਸਲ 'ਚ ਮੇਰੇ ਖਿਆਲ ਦੇ ਵਿੱਚ ਨਾ ਉਹਨੇ ਇਹ ਹਿਸਾਬ ਲਾ ਲਿਆ ਵੀ ਇਹ ਜਿਹੜਾ ਇਲਾਕਾ ਨਾ ਇਹ ਮੇਰਾ ਇਲਾਕਾ, ਮੈਂ ਹਿਸਾਬ ਲਾਇਆ। ਅੱਛਾ ਉਹਨੂੰ ਹੁਣ ਇਹ ਵੀ ਪਤਾ ਵੀ ਇਹ ਹੁਣ 2 ਜਣੇ ਆ, ਇਹ ਵੀ ਉਹਨੂੰ ਸਾਰੀ ਜਿਹੜੀ ਹੈ ਨਾ ਕੋਈ ਨਹੀਂ ਜਿਹੜਾ ਨਾ ਇਹਨੇ ਦੁਸ਼ਮਣੀ ਰਾਣਾ ਸਾਹਿਬ ਨਾਲ ਕਿਉਂ ਪਾਈ ਆ ਇਹ ਮੈਨੂੰ ਵੀ ਨਹੀਂ ਪਤਾ ਹੈਗਾ, ਰਾਣਾ ਸਾਹਿਬ ਨੂੰ ਵੀ ਨਹੀਂ ਇਸ ਗੱਲ ਦਾ ਪਤਾ। ਪਤਾ ਨਹੀਂ ਹੁਣ ਕਿੱਥੇ ਆ। ਚਲੋ ਰਾਣਾ ਸਾਹਿਬ ਕਹਿ ਰਹੇ ਟਿੰਡੀ ਦਿਖਾਣੇ ਤੁਹਾਨੂੰ, ਉਹਨੂੰ ਛੱਡੋ, ਕਹਿੰਦੇ ਟਿੰਡੀ ਦੇਖਦੇ ਆ। ਆਓ ਫਿਰ ਸਹੀ 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 ਸਹੀ। ਲਓ ਜੀ ਉਂਝ ਤਾਂ ਦੁਸ਼ਮਣ ਪੂਰਾ ਤਾੜ ਦੇ ਵਿੱਚ ਬੈਠਾ ਆ, ਪਰ ਗੱਲ ਇਹ ਆ ਵੀ ਰਾਣਾ ਸਾਹਿਬ ਕਹਿਣ ਲੱਗੇ ਵੀ ਮੇਰੇ ਹੱਥ 'ਚ ਡੰਡਾ ਆ, ਤੇ ਇਸ ਵਾਸਤੇ ਜਿਹੜਾ ਨਾ ਇਹ ਉਹ ਡਰ ਰਿਹਾ। ਡੰਡਾ ਵੀ ਰਾਣਾ ਸਾਹਿਬ ਨੇ ਦਿਖਾਇਓ ਜੀ, ਕਹਿੰਦੇ ਸੁਬਾ ਮੈਂ ਵਗਾਵਾ ਮਾਰਿਆ ਹੈ। ਬਿਲਕੁਲ ਇੱਥੇ ਆ ਗਿਆ। ਅੱਛਾ ਚਲੋ ਬਚਤ ਹੋ ਗਈ। ਲਓ ਜੀ ਆਹ ਰਾਣਾ ਸਾਹਿਬ ਦੀਆਂ ਟਿੰਡੀਆਂ ਤੁਸੀਂ ਇਹ ਦੇਖੋ। ਅੱਛਾ ਨਾ ਤਾਂ ਇਹਨਾਂ ਨੂੰ ਖਾਦ ਪਾਈ ਯਾਰ, ਨਾ ਇਹਨਾਂ ਨੂੰ ਸਪਰੇਅ ਕੀਤੀ ਹੈ। ਸਪਰੇਅ ਇਹਨਾਂ ਨੂੰ ਉਦੋਂ ਕੀਤੀ ਸੀ ਉਹਦੀ ਮਿੱਠੇ ਸੋਡੇ ਦੀ, ਉਹ ਕੋਈ ਜ਼ਿਆਦਾ ਮਕਦਾਰ ਜਿਹੜਾ ਪੈ ਗਿਆ ਸੀ ਇੱਕ ਦਫਾ, ਤੇ ਬਹੁਤ ਸਟ੍ਰੈਸ 'ਚ ਆ ਗਈ ਸੀ ਨਾ ਫਸਲ। ਅੱਛਾ ਹਾਂ ਲੇਕਿਨ ਹੁਣ ਜਿਹੜਾ ਨਾ ਹਾਂ ਇਹ ਪੈਰਾਂ ਤੇ ਹੋ ਰਹੀ ਹੈ। ਹਾਂ ਹਾਂ ਸਹੀ ਹੋ ਗਿਆ। ਆ ਦੇਖੋ ਬਲਕਿ ਕਿਸੇ ਨੇ ਨਾ ਹਾਂ ਤੋੜਨ ਦਾ ਵੀ ਕੰਮ ਜਿਹੜਾ ਨਾ ਹਾਂ ਤੋੜਾਈ ਵੀ ਸ਼ੁਰੂ ਹੋ ਗਈ ਜੀ, ਕੋਈ ਨਾ ਕੋਈ ਲੈ ਜਾਂਦਾ ਫਿਰ। ਹਾਂ ਰਾਣਾ ਸਾਹਿਬ ਹੁਣ ਦੁਸ਼ਮਣ ਤੁਹਾਡਾ ਬੈਠਾ ਕਿੱਥੇ ਆ? ਹੈ ਉਹ ਬੈਠਾ। ਹਾਂ ਕਿੱਥੇ? ਲਓ ਜੀ ਰਾਣਾ ਸਾਹਿਬ ਨੂੰ ਨਜ਼ਰ ਆ ਰਿਹਾ ਤੇ ਮੈਨੂੰ ਬਾਹਰ ਕੋਈ ਨਹੀਂ ਨਜ਼ਰ ਆਇਆ। ਅੱਜ ਹੁਣ ਇਹ ਦੇਖੋ ਨਾ ਇਹਦੇ ਹੁਣ 2-3 ਆਹੋ ਨਹੀਂ ਇਹ ਤਾਂ ਹੁਣ ਅਸਲ ਦੇ ਵਿੱਚ ਨਾ ਜੀ ਇਹਨੂੰ ਪਾਣੀ ਵੀ ਨਹੀਂ ਤੁਹਾਡੇ ਕੋਲ ਸਵਾਦੀ ਹੋ ਕੇ ਲੱਗੇ ਹੋਏ। ਪਾਣੀ ਬਹੁਤ ਪਾਣੀ ਹੈ ਬਸ ਇੱਥੇ ਚੱਕਰ ਤੇ ਕਿਤੇ ਉੱਪਰੋਂ ਜ਼ਿਆਦਾ ਨਾ ਲੱਗ ਜੇ। ਕਿੱਥੇ ਬੈਠੇ ਰਾਣਾ ਸਾਹਿਬ ਦਿਖਾਓ ਤਾਂ ਸਹੀ ਇੱਕ ਵਾਰੀ। ਉਹ ਦੇਖ ਉਹਦੇ ਵਿੱਚ ਪਾਪੂਲਰ ਦੇ ਕਿਹੜੇ ਦੇ? ਦੂਸਰੇ ਦੇ ਪਰਲੇ ਦੇ। ਹਾਂ ਦੇਖੋ ਹੁਣੇ ਤੁਸੀਂ ਕੋਈ ਨਹੀਂ ਆ ਜਾਂਦਾ ਆ ਜਾਣਾ ਜੀ। ਰਾਣਾ ਸਾਹਿਬ ਕਹਿ ਰਹੇ ਆ, ਯਾਨੀ ਕਿ ਰਾਣਾ ਸਾਹਿਬ ਵੀ ਉਹਦੀ ਸਾਰੀ ਚਾਲਾਂ ਸਮਝ ਰਹੇ ਆ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਅੱਛਾ ਇਹ ਇੱਕ ਤਾਂ ਯਾਨੀ ਕਿ ਪਹਿਲਾਂ ਹੁੰਦਾ ਸੀ ਸਿਰਫ ਰਾਤ ਨੂੰ, ਤੇ ਹੁਣ ਤਾਂ ਇੰਨਾ ਇਹਦਾ ਝਾਕਾ ਖੋਲੀ ਗਿਆ ਵੀ ਦਿਨੇ ਵੀ ਜਿਹੜਾ ਨਾ। ਰਾਣਾ ਸਾਹਿਬ ਮੈਂ ਇੱਕ ਹਿਸਾਬ ਲਾਇਆ ਵੀ ਇਹ ਕਿਧਰੇ ਨਾ ਇਹਨੇ ਇਹ ਬਣਾ ਲਿਆ ਵੀ ਇਹ ਮੇਰੀ ਜਗ੍ਹਾ। ਹਾਂ ਆਹੋ ਇਹਨੇ ਮਾਰਕ ਕਰ ਲਿਆ ਏਰੀਆ ਹੈ। ਆਪਣਾ। ਹਾਂ ਕਿਉਂਕਿ ਅਸਲ ਤਾਂ ਬਾਹਰ ਵਾਲੀ ਜਿਹੜੀ ਜਗ੍ਹਾ ਨਾ ਇੱਥੇ ਤਾਂ ਹੁੰਦਾ ਹੀ ਨਹੀਂ ਕੋਈ ਵੀ ਰਾਤ ਨੂੰ। ਮੈਂ ਅੰਦਰ ਪੈਣਾ। ਇਹ ਸਮਝਦਾ ਵੀ ਆਹ ਏਰੀਆ ਹੁਣ ਨਾ ਆ ਇੱਥੋਂ ਸਾਰਾ ਇੱਥੇ ਹੁਣ ਜਦੋਂ ਇੰਟਰ ਹੋਵੋ ਨਾ ਇਹ ਸਮਝਦਾ ਵੀ ਮੇਰੇ ਏਰੀਏ 'ਚ ਇੰਟਰ ਹੋ ਗਏ। ਹਾਂ ਨਹੀਂ ਮੈਨੂੰ ਲੱਗਦਾ ਇਹਨੂੰ ਇਹ ਵੀ ਪਤਾ ਵੀ ਵੀਡੀਓ ਬਣ ਰਹੀ ਆ। ਵੀ ਬਿਲਕੁਲ ਵੀ ਜਿਹੜਾ ਨਾ ਜੀ ਇੱਕ ਵਾਰੀ ਉਹ ਖਾਮੋਸ਼ ਹੋ ਗਿਆ, ਕਿੱਧਰ ਚੱਲ ਗਿਆ ਮੈਨੂੰ ਤਾਂ ਕਿਧਰੇ ਦਿਖ ਵੀ ਨਹੀਂ। ਬੈਠਾ ਸੀ ਮੈਂ ਹੁਣ ਫੋਨ ਚੁੱਪ ਕਰਕੇ ਨਾ ਇਹ ਕਿਉਂਕਿ ਜਦੋਂ ਅਟੈਕ ਕਰਨ ਤੋਂ ਪਹਿਲੇ ਬੋਲਦਾ। ਅੱਛਾ ਹਾਂ ਇਹ ਇਹਦੀ ਚੰਗੀ ਗੱਲ ਆ।
ਯਾਨੀ ਕਿ ਤੁਹਾਨੂੰ ਅਲਰਟ ਕਰਦਾ। ਹਾਂ ਇੱਕ ਰੀ ਨਾ ਇਹ ਖਮੋਸ਼ ਨਹੀਂ ਹੈ ਅਮਰੀਕਾ ਤਰ੍ਹਾਂ ਹੈ, ਨਾ ਕਾਂਡੋ ਪਿੱਛੇ ਨਹੀਂ ਹਮਲਾ ਕਰ ਰਿਹਾ। ਇਹ ਪਹਿਲਾਂ ਇੱਕ ਰੀ ਬੋਲੇਗਾ ਹੂੰ ਤੇ ਸਾਹਮਣੇ ਨਜ਼ਰ। ਅੱਛਾ ਹਾਲਾਂਕਿ ਇੱਥੇ ਨਾ ਇਹਦੀ ਵਜ੍ਹਾ ਤੋਂ ਮੈਂ ਬਹੁਤ ਸਾਰੇ ਪਰਿੰਦੇ ਦੇਖਣ ਤੋਂ ਰਹਿ ਗਿਆ। ਉਹਦੇ ਛੋਟੀ ਜਿਹੀ ਜਿਹੜੀ ਆਣੀ ਤਾਂ ਨਹੀਂ ਬਹੁਤ ਕਲੋਜ਼ ਚ ਇੱਥੇ ਹੁਦੂਦਾਂ ਵੀ ਜਾਂਦੀਆਂ ਵਾ ਸਵੇਰੇ ਤੋਂ, ਤੇ ਉਹ ਜਿਹੜੀਆਂ ਜਿਹਨੂੰ ਚੀਪੂ ਕਹਿ ਦਿੰਦੇ ਆ ਕੋਇਲ ਟਾਈਪ ਜੀ ਕਾਲੀਆਂ ਜੀਆਂ ਉਹ ਵੀ ਜਾਂਦੀਆਂ। ਯਾਨੀ ਕਿ ਕਾਫੀ ਸਾਰੇ ਪਰਿੰਦੇ ਪਰ ਇਹਨੇ ਤਾਂ ਅਸਲ 'ਚ ਇਹ ਆ ਕਿ ਰੌਲਾ ਫਿਰ ਇਹਨੂੰ ਦੇਖਣ ਦੇ ਲੱਗੇ ਰਹੀਦਾ। ਹਾਂ ਅੱਛਾ ਦੇਖ ਇੱਥੇ ਮੈਂ ਖੜਾ, ਹਾਂ ਉਹ ਉੱਥੋਂ ਇਹਨੇ ਤਾੜਿਆ। ਅੱਛਾ ਉਹ ਦੇਖ ਲਾ ਉਹ ਪੀਪਲ ਕਿੱਥੋਂ ਹਾਂ ਉੱਥੋਂ ਇੱਥੇ ਜਦੋਂ ਬਿਲਕੁਲ ਇੱਥੇ ਆ ਗਿਆ ਤੇ ਇੱਥੇ ਫਿਰ ਮੈਂ ਇੰਜ ਕੀਤਾ ਤੇ ਤਾਂ ਹਟਿਆ। ਵੀ ਹਮਲਾ ਸਿੱਧਾ ਆ ਰਿਹਾ ਸੀ। ਹਾਂ ਬਹੁਤ ਨਹੀਂ ਉਹ ਕੋਈ ਤੁਹਾਡੇ ਵੱਜੀ ਵੀ ਹੈ ਕੋਈ? 2 ਦਫਾ ਇਹਨੇ ਮੇਰੇ ਨਾ ਸਿਰ ਤੇ ਜਿਹੜਾ ਵਾ ਨਾ ਮਾਰੇ ਪੰਜੇ। ਅੱਛਾ ਹਾਂ ਤੇ ਇੱਕ ਦਫਾ ਮਹਿਮਾਨ ਸੀ, ਇੱਕ ਉਹਦੇ ਮਾਰੇ। ਬਲਕਿ ਉਹ ਤਾਂ ਵਿਚਾਰੇ ਬਿਲਕੁਲ ਉਹਨਾਂ ਨੂੰ ਤਾਂ ਹੈ ਹੀ ਨਹੀਂ ਸੀ, ਮਗਰ ਉਸ ਤੋਂ ਬਾਅਦ ਇੱਕਦਮ ਹੀ ਉਹਨਾਂ ਦੀ ਟੋਪੀ ਤੇ ਜਿਹੜਾ ਵਾ ਨਾ ਮਾਰਾ ਪਰ ਟੋਪੀ ਡਿੱਗੀ ਉਹਨਾਂ ਦੀ। ਹਾਂ ਲਓ ਜੀ 2 ਕਿਲੋ ਵਾਲਾ ਫੇਰ ਆ ਗਿਆ ਤੇ ਇੱਕ ਵਾਰੀ ਕੈਮਰਾ ਬੰਦ। ਹਾਂਜੀ ਮਿੱਤਰੋ ਲਓ ਜੀ ਕੈਮਰਾ ਅਸੀਂ ਬੰਦ ਕਰ ਲਿਆ ਸੀਗਾ। ਇੱਕ ਵਾਰੀ ਵੀ ਆਵਾਜ਼ ਬਾਹਰੋਂ ਆਉਂਦੀ ਆ ਤੇ ਬਹੁਤ ਸਾਰੇ ਦੋਸਤ ਜਿਹੜੇ ਵਿੱਚ ਥੱਲੇ ਕਮੈਂਟਾਂ ਦੇ ਗੱਲ ਕਰਦੇ ਆ ਵੀ ਸ਼ੋਰ ਬੜਾ। ਹੁਣ ਕਰੀਏ ਕੀ ਵੀ ਆ ਰੋਡ ਆ ਇੱਥੇ ਨਾਲ ਤੇ ਸਾਡੀ ਵੀ ਮਜਬੂਰੀ ਆ ਤੇ ਦੂਜਾ ਸਾਡੇ ਮੈਕ ਜਿਹੜੇ ਸਾਡਾ ਫੈਸਲਾਬਾਦ ਚੱਕਰ ਨਹੀਂ ਲੱਗ ਰਿਹਾ ਹੈ, ਲੱਗ ਜਾਂਦਾ ਫਿਰ ਸਾਡੇ ਮੈਕ ਜਿਹੜੇ ਆ ਉਹ ਆ ਜਾਣਗੇ ਤੇ ਫਿਰ ਠੀਕ ਹੋ ਜਾਊਗਾ। ਤੇ ਇਹਨਾਂ ਜਿਹੜਾ ਨਾ ਥੋੜਾ ਜਿਹਾ ਬਰਦਾਸ਼ਤ ਕਰਿਓ, ਠੀਕ ਹੈ ਜੀ। ਤੇ ਬਾਕੀ ਅੱਜ ਜਿਹੜੇ ਰਾਣਾ ਸਾਹਿਬ ਦਾ ਦੁਸ਼ਮਣ ਸੀਗਾ ਉਹਨੇ ਅੱਜ ਹਮਲਾ ਕੋਈ ਨਹੀਂ ਕੀਤਾ ਹੈਗਾ ਜੀ, ਹਲੇ ਵੀ ਬੈਠਾ ਆ ਤੇ ਫੇਰ ਕਦੇ ਰਿਕਾਰਡਿੰਗ ਕਰਾਂਗੇ। ਰਾਣਾ ਸਾਹਿਬ ਨੇ ਮੈਨੂੰ ਬੁਲਾਇਆ ਸੀਗਾ, ਕਹਿੰਦੇ ਯਾਰ ਆ ਜਾ ਜਰਾ ਨਾ ਇੱਕ ਰਿਕਾਰਡਿੰਗ ਕਰਨੀ ਆ ਵੀ ਦੁਸ਼ਮਣ ਜਿਹੜਾ ਬੜੇ ਹਮਲੇ ਕਰ ਰਿਹਾ, ਲੇਕਿਨ ਪਤਾ ਨਹੀਂ ਮੇਰੇ ਤੋਂ ਚਾਲੂ ਹੋ ਗਿਆ ਤੇ ਉਹ ਨਹੀਂ ਆ ਸਕਿਆ, ਨਹੀਂ ਆਇਆ, ਉਹਨੇ ਹਮਲਾ ਨਹੀਂ ਕੀਤਾ। ਤੇ ਇਸ ਟਾਈਮ ਜਨਾਬ ਸਾਡੇ ਕੋਲ ਰਾਣਾ ਕਾਸ਼ਫ ਸਾਹਿਬ ਵੀ ਰੱਬੀ ਪਹੁੰਚ ਗਏ ਆ, ਇਹਨਾਂ ਨਾਲ ਵੀ ਕੋਈ ਗੱਲਬਾਤ ਕਰਦੇ ਆ। ਤੇ ਦੂਜਾ ਇਹ ਆ ਵੀ ਵਿਸਾਖੀ ਦੀ ਜਨਾਬ ਜੀ ਸਾਰੇ ਦੋਸਤਾਂ ਵੀਰਾਂ ਨੂੰ ਮੁਬਾਰਕ ਹੋਵੇ ਵੀ ਅੱਜ ਵਿਸਾਖੀ ਨੂੰ 2 ਹੋ ਗਈ। ਹਾਂ ਜੀ ਰਾਣਾ ਸਾਹਿਬ 3 ਹੋ ਗਈ, 3 ਕਿ 2? 13 ਅਪ੍ਰੈਲ ਤੋਂ ਸ਼ੁਰੂ ਹੁੰਦਾ। ਹਾਂਜੀ 3 ਤਰੀਕ ਹੋ ਗਈ ਜੀ ਅੱਜ ਵਿਸਾਖੀ ਦੀ ਤੇ ਸਾਰਿਆਂ ਨੂੰ ਜੀ ਮੁਬਾਰਕਾਂ ਵਧਾਈਆਂ। ਤੇ ਬਾਕੀ ਗੱਲ ਜੇ ਕਰੀਏ ਨਾ ਵਿਸਾਖ ਵਾਲਾ ਮੌਸਮ ਕੋਈ ਨਹੀਂ ਹੈਗਾ ਵੀ ਬੰਦੇ ਰਜਾਈਆਂ ਦੇ ਵਿੱਚ ਭਾਵੇਂ ਕੋਈ ਬੰਦਾ ਬਾਹਰ ਆ ਕੇ ਕਹਿੰਦਾ ਵੀ ਹੋਵੇ ਨਾ ਵੀ ਮੈਂ ਚਾਦਰ ਲੈ ਕੇ ਸੌਂਦਾ, ਨਹੀਂ ਇਦਾਂ ਗੱਲ ਕੋਈ ਨਹੀਂ ਹੈਗੀ। ਬਾਹਰ ਤਾਂ ਰਜਾਈ ਲੈ ਕੇ ਸੌਂਦਾ ਤੇ ਬਾਹਰ ਬੰਦੇ ਰਜਾਈਆਂ ਲੈ ਕੇ ਹਲੇ ਵੀ ਸੋ ਰਹੇ ਆ ਵੀ ਕਣਕ ਵਢੀਣਾ ਸ਼ੁਰੂ ਹੋ ਗਈ ਹੋਈ ਆ, ਹੱਥ ਲੱਗ ਗਿਆ ਹੋਇਆ, ਉਹ ਵੀ ਕੋਈ ਕਿਧਰ ਤੁਹਾਨੂੰ ਦਿਖਾਵਾਂਗੇ। ਤੇ ਰਾਣਾ ਸਾਹਿਬ ਉਹਨਾਂ ਨੇ ਵੀ ਆਪਣੀ ਕਣਕ ਜਿਹੜੀ ਆ ਗੋਜਰੇ ਵਾਲੀ ਵੱਢ ਲਈ ਹੈ। ਬਲਕਿ ਜੀ ਭਾਈ ਦਲਾਵਰ ਨੇ ਨਾ 5 ਕਿੱਲੇ ਗਾਹ ਵੀ ਲਈ ਆ ਤੇ ਉਹ 46 ਮਣ। ਬਲਕਿ ਉਹਨਾਂ ਨੇ ਬੜੀ ਦਿਲਚਸਪ ਗੱਲ ਦੱਸੀ, ਕਹਿੰਦੇ ਨਾ ਪਹਿਲੇ ਪਿਛਲੇ ਸਾਲ ਨਾ ਮੈਂ ਗਵਾਰਾ ਬੀਜਿਆ ਸੀ, ਉਹ ਗਵਾਰਾ ਫਿਰ ਨਾ ਜਿਹੜਾ ਵਾ ਵਿੱਚ ਹੀ ਰਲਾਤਾ ਸੀ ਤੇ ਕਹਿੰਦੇ 57 ਮਣ ਜਿਹੜੀ ਇਹਨਾਂ ਨਿਕਲੀ ਸੀ। ਐਤਕੀ 46 ਮਣ ਯਾਨੀ ਕਿ 11 ਮਣ ਘਟ ਗਈ ਗਵਾਰੇ ਨੂੰ ਨਾ ਕਰਨ ਦੀ। ਯਾਨੀ ਕਿ ਜਿਹੜੀ ਸਬਜ਼ ਖਾਦ ਦੇ ਤੌਰ ਤੇ ਨਾ ਗਵਾਰੇ ਨੂੰ ਜਿਹੜਾ ਨਾ ਕਿਸਾਨਾਂ ਨੂੰ ਯੂਜ਼ ਕਰਨਾ ਚਾਹੀਦਾ ਵਾ। ਬਾਕੀ ਤੂੜੀ ਦਾ ਰੇਟ ਵੀ ਜਿਹੜਾ ਵਾ ਕੋਈ 32-35 ਹਜ਼ਾਰ ਰੁਪਏ ਦੇ ਨੇੜੇ ਕਿੱਲੇ ਦੀ ਦਾ ਹਲੇ ਚੱਲ ਰਿਹਾ ਵਾ। ਹਾਂ ਤੇ ਕਾਸ਼ਫ ਨੂੰ ਪੁੱਛਦੇ ਆ, ਕਾਸ਼ਫ ਤੂੰ ਸੁਣਾ ਵੀ ਕਣਕ ਦਾ ਕੀ ਸੋਚਦੇ, ਹਾਲਾਂਕਿ ਕਦੋਂ ਸ਼ੁਰੂ ਕਰ ਰਹੇ ਆ? ਕਣਕ ਤਿਆਰ ਹੋ ਗਈ ਆ, ਹਾਰਵੈਸਟਰ ਵਾਲੇ ਨੂੰ ਕੱਲ ਕਰਿਆ ਸੀ ਫੋਨ, ਉਹ ਕਹਿ ਰਿਹਾ ਜੀ ਕੱਲ ਨੂੰ ਇਨਸ਼ਾਅੱਲਾ ਕਟਾਈ ਕਰ ਦਾਂਗੇ। ਰੇਟ ਕੀ ਨਿਕਲਿਆ ਹੈ ਹਾਰਵੈਸਟਰ ਦਾ? ਹਾਰਵੈਸਟਰ 11000 ਰੁਪਏ ਲੈ ਰਹੀ ਆ ਬਗੈਰ ਤੂੜੀ ਵਾਲੀ, ਤੂੜੀ ਵਾਲੀ ਲੈ ਰਹੀ 25000 ਰੁਪਏ। ਅੱਛਾ ਤੂੜੀ ਵਾਲੀ 25, ਜਿਹੜੀ ਪਿਛਲੀ ਵਾਰੀ 16500 ਰੁਪਈਆ ਸੀ ਤੇ ਇਹ ਜਿਹੜੀ 8000 ਸੀ 11000 ਤੇ ਚੱਲੇ ਜੀ। 8000 ਵਾਲੀ 11000 ਤੇ ਚੱਲ ਗਈ। ਤੇ ਵਾਢੇ ਜਿਹੜੇ ਆ ਜੀ ਉਹ ਲੈ ਰਹੇ ਆ ਜੀ 5 ਮਣ, ਰੈਪਰ ਵਾਲਾ ਲੈ ਰਿਹਾ ਜੀ 4 ਮਣ। ਇਹ ਸਾਡੇ ਇੱਥੇ ਰੇਟ ਜਿਹੜਾ ਨਾ ਫਿਲਹਾਲ ਹੁਣ ਉਹ 5 ਮਣ ਦੇ ਅਗਰ ਹਿਸਾਬ ਵਿੱਚ ਲਾਇਆ ਜਾਵੇ ਨਾ 5 ਦੀ 15 ਤੇ ਸਾਡੇ ਨਹੀਂ ਮੈਂ ਕਹਿ ਰਿਹਾ ਕਿ 17 ਮਣ ਤੇ ਸਿਰਫ ਵਢਾਈ ਦੀ ਆ। ਯਾਨੀ ਕਿ ਤੂੜੀ ਜਿਹੜੀ ਆ ਨਾ ਵੀ ਉਹਦੇ ਚ ਉਹ ਮੁੱਲ ਵਾਲੇ ਹਿਸਾਬ ਵਿੱਚ ਜਿਹੜਾ ਵਾ ਨਾ ਪੈਣੀ ਆ ਫਰੈਸ਼। ਹਾਂਜੀ ਇਦਾਂ ਹੀ ਆ ਜੀ ਗੱਲਬਾਤ। ਚਲੋ ਜੀ ਇਹ ਸਾਰੀ ਰਿਪੋਰਟ ਤੁਹਾਡੇ ਤੱਕ ਪਹੁੰਚਾਤੀ ਆ ਤੇ ਫਿਰ ਵੀ ਇੱਕ ਵਾਰੀ ਫਿਰ ਜਨਾਬ ਵਿਸਾਖੀ ਦੀ ਮੁਬਾਰਕਾਂ ਸਾਰੇ ਵੀਰਾਂ ਸੱਜਣਾਂ ਨੂੰ। ਤੇ ਹੁਣ ਚੱਲਦੇ ਆ ਜੀ ਆਪਣੇ ਉਧਰ ਦੁਬਾਰਾ। ਅਸੀਂ ਵੀ ਕੱਲ ਨੂੰ ਲਾਣਾ ਕਣਕ ਨੂੰ ਹੈ, ਅਸੀਂ ਵੀ ਕੱਲ ਨੂੰ ਲਾਣਾ ਕਣਕ ਨੂੰ। ਰਾਣਾ ਸਾਹਿਬ ਨੇ ਵੀ ਕੱਲ ਨੂੰ ਲਾਣਾ ਜੀ। ਤੇ ਸਾਡੇ ਉੱਥੇ ਮੇਰੇ ਪਤਰੇਰ ਨੇ ਵਾਹਦ ਨੇ ਉਹ ਵਢਾਲੀ ਹੋਈ ਆ ਸਾਡੇ ਮਰੱਬੇ ਦੇ ਵਿੱਚ, ਮਤਲਬ ਇਹ ਆ ਵੀ ਹੱਥ ਲੱਗ ਗਿਆ ਹੋਇਆ, ਭਰੀਆਂ ਬੰਨੀਆਂ ਪਈਆਂ, ਸ਼ਾਇਦ ਉਹ ਅੱਜ ਕਢਾਵੇ ਵੀ। ਜੇ ਕਢਾਈ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ, ਤੁਹਾਡੇ ਨਾਲ ਸਾਂਝ ਕਰਾਂਗੇ। ਬਾਕੀ ਰਾਣਾ ਸਾਹਿਬ ਨੇ ਇੱਥੇ ਬੁਲਾਇਆ ਸੀ ਜੀ ਫੋਨ ਕਰਕੇ, ਮੈਂ ਆਇਆ ਤੇ ਅੱਗੇ ਜਿਹੜੇ ਆ ਇਵੈਂਟ ਬਣਿਆ ਨਹੀਂ, ਇਵੈਂਟ ਜਿਹੜਾ ਸਾਡਾ ਉਹ ਸੀਗਾ ਉਹ ਬਣ ਨਹੀਂ ਸਕਿਆ। ਉਹਦਾ ਕੋਈ ਪਤਾ ਨਹੀਂ, ਤੂੰ ਨਿਕਲੇ ਤਾਂ ਉਹ ਫਿਰ ਦੁਬਾਰਾ ਜੇ ਉੱਡ ਕੇ ਆਂਦਾ ਔਰ ਰਾਣਾ ਸਾਹਿਬ ਨੂੰ ਆ ਕੇ ਜਨਾਬ ਇੰਜ ਕਰਕੇ ਪੰਜੇ ਮਾਰਦਾ
ਕਿਆ ਮੈਂ ਤੁਹਾਨੂੰ ਦੱਸਾਂ ਨਾ ਰਿਕਾਰਡਿੰਗ ਹੋਣੀ ਸੀਗੀ। ਚਲੋ ਦੁਬਾਰਾ ਫਿਰ ਰਾਣਾ ਸਾਹਿਬ ਇਹਨੂੰ ਕਹਿਣਾ ਕੁਝ ਨਹੀਂ, ਤੁਸੀਂ ਇਹ ਕੁਝ ਨਾ ਕੁਝ ਕੁਰਬਾਨੀ ਤੁਹਾਨੂੰ ਦੇਣੀ ਪਈ। ਚੱਲ ਮੈਂ ਕਹਾਂ ਕੁਝ ਨਾ ਤੇ ਭਾਵੇਂ ਮੇਰੀ ਅੱਖ ਕੱਢ ਕੇ ਲੈ ਜੇ। ਤੇ ਬਾਕੀ ਚੱਲਦੇ ਆ ਜੀ ਉਧਰ ਆਪਣੇ ਡੇਰੇ, ਉੱਥੇ ਦੇਖਦੇ ਆ, ਨਾਲੇ ਤੁਹਾਨੂੰ ਦਿਖਾਵਾਂਗੇ ਇਹ ਅੱਜ ਦੀ ਜਿਹੜੀ ਰੁਟੀਨ ਸਾਰੀ ਹੈ ਵੀ ਉਹ ਕਿੱਦਾਂ ਹੈ। ਲਓ ਜੀ ਸੱਜਣੋ ਤੇ ਮਿੱਤਰੋ, ਆਪਾਂ ਪਹੁੰਚ ਗਏ ਆ ਇੱਕ ਵਾਰੀ ਫੇਰ ਆਪਣੇ ਡੇਰੇ ਤੇ ਹੁਣ ਵੇਲਾ ਹੈਗਾ ਹੈ ਜੀ ਗਾਵਾਂ ਚਰਾਉਣ ਦਾ। ਤੁਹਾਨੂੰ ਜਿੱਦਾਂ ਪਤਾ ਹੀ ਹੈ ਆਪਣੀ ਅੱਜ ਤਕਰੀਬਨ ਹਫਤਾ ਹੋ ਗਿਆ ਇੱਕ ਪੂਰਾ ਵੀ ਮੇਰੀ ਇਹ ਡਿਊਟੀ ਆ ਵੀ ਮੈਂ ਹਰ ਰੋਜ਼ ਜਿਹੜੀਆਂ ਸ਼ਾਮ ਨੂੰ ਗਾਵਾਂ ਜਿਹੜੀਆਂ ਇਹ ਚਰਾਉਂਦਾ। ਆ ਦੇਖ ਲਓ ਤੁਸੀਂ ਇਹ ਚੱਲ ਰਹੀਆਂ ਹੈਗੀਆਂ, ਠੀਕ ਹੈ। ਇਹ ਘੰਟਾ ਆਪਾਂ ਇਹਨਾਂ ਨੂੰ ਡੇਢ ਜਿਹੜਾ ਇੱਥੇ ਚਰਾਉਣਾ ਆ, ਫਿਰ ਉਸ ਤੋਂ ਬਾਅਦ ਆਪਾਂ ਕੱਢਣੀਆਂ ਜੀ ਇਹਨਾਂ ਦੀਆਂ ਧਾਰਾਂ ਤੇ ਫਿਰ ਆਪਾਂ ਜਾਣਾ ਘਰੇ। ਪਰ ਕੀ ਆ ਵੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀ ਆ ਸਾਡਾ ਜਿਹੜਾ ਮੁਰੱਬਾ ਆ ਪੂਰਾ ਹੈ, ਜਿਹੜੀ ਸਾਡੀ ਖੇਵਟ ਆ ਇਹਦੇ ਵਿੱਚ ਜਿਹੜੀ ਆ ਵਾਢੀ ਜਿਹੜੀ ਆ ਪੈ ਗਈ ਹੋਈ ਆ। ਇੱਕ ਦੁਹਾੜਾ ਕਣਕ ਦਾ ਮੈਂ ਤੁਹਾਨੂੰ ਅੱਗੇ ਵੀ ਵੀਡੀਓ ਦੇ ਵਿੱਚ ਦੱਸਿਆ ਵੀ ਮੇਰੇ ਪਤਰੇਰ ਵਾਹਦ ਨੇ ਜਿਹੜਾ ਆ ਉਹ ਬਣਾ ਲਿਆ, ਵਢਾ ਲਿਆ ਤੇ ਬੰਨਿਆ ਪਿਆ, ਹਲੇ ਕੱਢਿਆ ਨਹੀਂ ਹੈਗਾ। ਉਹ ਵੀ ਮੈਂ ਤੁਹਾਨੂੰ ਆ ਗਾਵਾਂ ਇੱਕ ਵਾਰੀ ਬੰਨ੍ਹ ਕੇ ਨਾ ਉਹ ਦਿਖਾਉਣਾ ਆ। ਫਿਰ ਉਸ ਤੋਂ ਬਾਅਦ ਜਿਹੜਾ ਆ ਫਿਰ ਆਪਾਂ ਕਰਾਂਗੇ ਇੱਕ ਦੂਜੇ ਨੂੰ ਬਾਏ ਬਾਏ, ਠੀਕ ਹੈ ਜੀ, ਜਦੋਂ ਮੈਂ ਧਾਰਾਂ ਕੱਢਣ ਲੱਗੂੰਗਾ। ਹਾਂਜੀ ਮਿੱਤਰੋ, ਮੈਂ ਤੁਹਾਨੂੰ ਦਿਖਾਉਣਾ ਆ ਉਹ ਕਣਕ ਜਿਹੜੀ ਕਿ ਵੱਢੀ ਗਈ ਆ ਦੁਹਾੜਾ ਹੈ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਆ। ਤੇ ਬਾਕੀ ਇਹ ਬਹੁਤ ਨਾਜ਼ੁਕ ਛਨ ਇਹ ਮਿਰਚ ਦੇ ਆਹ ਪੌਦਾ ਹੁੰਦਾ, ਦੇਖ ਲਓ ਤੁਸੀਂ ਵੀ ਬਿਲਕੁਲ ਮੈਂ ਮਾੜਾ ਜਿਹਾ ਇਹਦੇ ਨਾਲ ਨੂੰ ਲੱਗਾ ਤੇ ਆਹ ਟੁੱਟ ਕੇ ਆ ਲੰਮਾ ਪਿਆ। ਤੇ ਮਿਰਚ ਜਿਹੜੀ ਆ ਜੀ ਮਾਸ਼ਾਅੱਲਾ ਇਹ ਦੇਖੋ ਤੁਸੀਂ, ਮਾਲਕ ਦੇ ਦੇਣ ਵੱਲੋਂ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਕੋਈ ਕਮੀ ਨਹੀਂ ਹੈਗੀ। ਮਿਰਚਾਂ ਜਿਹੜੀਆਂ ਆ ਇੰਜ ਉਹ ਹੋਈਆਂ ਪਈਆਂ, ਪਰ ਗੱਲ ਕੀ ਆ ਵੀ ਅਗਾਂਹ ਹਾਲਾਤ ਜਿਹੜੇ ਆ ਉਹ ਕੋਈ ਨਹੀਂ ਹੈਗੇ। ਮੇਰੇ ਚਾ ਟੁੱਟੀ ਵੀ ਬੜੀ ਆ, ਇਹ ਦੇਖੋ ਤੁਸੀਂ। ਆ ਜਦੋਂ ਝਾਂਜਾ ਜਿਹਾ ਨਹੀਂ ਚੱਲਿਆ ਸੀ ਜਦੋਂ, ਫਿਰ ਗੱਲ ਇਹ ਕੋਈ ਜਦੋਂ ਇਹਦੀ ਚਣਾਈ ਹੁੰਦੀ ਆ ਉਸ ਟਾਈਮ ਵੀ ਕਹਿੰਦੇ ਆ ਵੀ ਆ ਜਿਹੜੇ ਆ ਨਾ ਇਹ ਸ਼ਹਿਰਾਂ ਦੇ ਵਿੱਚ ਵਿਕਦਾ ਆ, ਇਹਨੂੰ ਪਤਾ ਨਹੀਂ ਹੁਣ ਮੈਨੂੰ ਨਾਮ ਭੁੱਲ ਗਿਆ। ਇਹ ਸ਼ਹਿਰਾਂ ਦੇ ਵਿੱਚ ਕਹਿੰਦੇ ਵਿਕਦਾ। ਦੇਖੋ ਤੁਸੀਂ ਮੇਰੇ 'ਚ ਤਾਂ ਮਾਸ਼ਾਅੱਲਾ ਨਾ ਜੀ ਦੇਖ ਰਹੇ, ਪਰ ਅੱਗੇ ਹਾਲਾਤ ਕੋਈ ਨਹੀਂ। ਕੱਦ ਵੀ ਮਿਰਚ ਦਾ ਤੁਸੀਂ ਜੇ ਮੈਂ ਤੁਹਾਨੂੰ ਥੱਲੇ ਬਹਿ ਕੇ ਦਿਖਾਵਾਂ ਨਾ, ਦੇਖੋ ਤੁਸੀਂ ਮਿਰਚ ਦਾ ਕੱਦ। ਚਲੋ ਜੋ ਮਾਲਕ ਦੀਆਂ ਮਰਜ਼ੀਆਂ ਹੈ, ਕਿਸੇ ਦਾ ਵਾਸਤੇ ਥੋੜੀ ਹੁੰਦਾ ਜੀ। ਬਹੁਤ ਬੂਟੇ ਜਿਹੜੇ ਨਾ ਉਹ ਲੇਬਰਾਂ ਵੀ ਬਹੁਤ ਤੋੜਦੀਆਂ, ਕੋਈ ਅਸੀਂ ਆਪ ਵੀ ਤੋੜ ਦਿੰਦੇ ਹਾਂ। ਲਓ ਜੀ ਆਹ ਕਣਕ ਆ ਮੇਰੇ ਪਤਰੇਰ ਦੀ, ਜਿਹੜੀ ਵੱਢ ਕੇ ਭਰੀਆਂ ਜਿਹੜੀਆਂ ਨੇ ਬੰਨੀਆਂ ਪਈਆਂ ਹੈ। ਤੇ ਅਸੀਂ ਵੀ ਕਿਸੇ ਨਾਲੋਂ ਪਿੱਛੇ ਨਹੀਂ ਹੈਗੇ। ਸਾਡਾ ਜਿਹੜਾ ਯਾਨੀ ਕਿ ਮੁਰੱਬਾ ਉਹਦੀ ਉਹ ਹੋ ਗਈ ਹੋਈ, ਇਫਤਤਾਹ ਹੋ ਗਿਆ। ਹਾਂ ਚੈੱਕ ਕਰੋ, ਬਾਕੀ ਆ ਆਪਣਾ ਗੱਚ ਆ ਜੀ ਡੰਗਰਾਂ ਵਾਸਤੇ। ਇਹਨੂੰ ਆਪਾਂ ਹੱਥ ਲਾ ਲਿਆ ਹੋਇਆ, ਖਿਲਾ ਰਹੇ ਆ। ਤੂੜੀ ਦਾ ਇੰਤਜ਼ਾਰ ਆ, ਕੱਲ ਨੂੰ ਜਿਹੜੀ ਆ ਵਾਹਦ ਕਹਿੰਦਾ ਆ ਵੀ ਕੱਲ ਨੂੰ ਵੀ ਕਢਾ ਲੈਣੀ ਆ ਤੂੜੀ। ਜੇ ਉਹਨੇ ਤੂੜੀ ਕਢਾ ਲਈ ਕੋਈ 4 ਥੱਬੇ ਉਹਦੇ ਕੋਲ ਲੈ ਲਾਂਗੇ, ਫਿਰ ਆਪਣੀ ਜਿਹੜੀ ਆ ਉਹਨੂੰ ਦੇ ਦਾਂਗੇ। ਇਹ ਅਸੀਂ ਪੱਠੇ ਜਿਹੜੇ ਨੇ ਇੱਥੋਂ ਆ ਦੇਖੋ ਵੀ ਆ ਖਵਾ ਵੀ ਲਏ ਇੰਨੇ ਪੱਠੇ। ਹਾਂਜੀ ਚਲੋ ਮਾਲਕ ਰਹਿਮ ਕਰਮ ਕਰੇ ਜੀ ਸਾਰਿਆਂ ਤੇ। ਲਓ ਜੀ ਤੁਹਾਡਾ ਤੇ ਮੇਰਾ ਸਾਥ ਸੀਗਾ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ, ਤੇ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ
ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰੱਖ।